ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਦਸੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info@punjabiradiousa. ਪਹਿਲਾਂ ਚੋਣਵੀਆਂ ਖਬਰਾਂ। ਜਰਮਨੀ ਦੇ ਵਿੱਚ ਕ੍ਰਿਸਮਸ ਮਾਰਕੀਟ 'ਚ ਹੋਏ ਅਟੈਕ ਮਾਮਲੇ ਦੇ ਵਿੱਚ ਟਿਊਨੀਸ਼ੀਆ ਤੋਂ ਆਏ ਇੱਕ ਅਸਾਈਲਮ ਵਾਲੇ ਵਿਅਕਤੀ ਦੀ ਭਾਲ ਚੱਲ ਰਹੀ ਹੈ। ਵਾਲਮਾਰਟ ਹੁਣ ਉਹ ਸ਼ਰਟਸ ਜਿਸ ਦੇ ਉੱਤੇ ਬੁਲੇਟ ਪ੍ਰੂਫ ਬਲੈਕ ਲਾਈਵਜ਼ ਮੈਟਰ ਲਿਖਿਆ ਹੋਇਆ ਹੈ ਉਹਨਾਂ ਨੂੰ ਨਹੀਂ ਵੇਚ ਸਕੇਗਾ। ਮਿਸੀਸਿਪੀ ਦੇ ਵਿੱਚ ਇੱਕ ਚਰਚ ਮੈਂਬਰ ਅਫਰੀਕਨ ਅਮਰੀਕਨ ਚਰਚ ਨੂੰ ਅੱਗ ਲਾਉਣ ਦੇ ਮਾਮਲੇ 'ਚ ਗ੍ਰਿਫਤਾਰ। ਡੋਨਲਡ ਟਰੰਪ ਨੇ ਬਿਲੀਅਨੀਅਰ ਕਾਰਲ ਸ਼ਾਨ ਨੂੰ ਰੈਗੂਲੇਟਰੀ ਓਵਰਹਾਲ ਮਾਮਲੇ ਦੇ ਵਿੱਚ ਸਲਾਹਕਾਰ ਚੁਣਿਆ। ਆਸਟ੍ਰੇਲੀਆ ਦੇ ਵਿੱਚ ਕ੍ਰਿਸਚੀਅਨ ਲੌਬੀ ਦੇ ਆਫਿਸ ਤੇ ਕਾਰ ਬੰਬ ਦੁਆਰਾ ਹਮਲਾ। ਸੈਨ ਹੋਜ਼ੇ ਦੇ ਵਿੱਚ ਇੱਕ ਆਪਸੀ ਲੜਾਈ ਸ਼ੂਟਿੰਗ ਦੀ ਘਟਨਾ 'ਚ ਬਦਲੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਜਰਮਨੀ ਦੇ ਵਿੱਚ ਬੀਤੇ ਦਿਨੀ ਕ੍ਰਿਸਮਸ ਮਾਰਕੀਟ ਦੇ ਉੱਤੇ ਇੱਕ ਟਰੱਕ ਵੱਲੋਂ ਕੀਤੇ ਗਏ ਹਮਲੇ, ਜਿਸ ਦੇ ਵਿੱਚ ਇੱਕ ਟਰੱਕ ਡਰਾਈਵਰ ਕ੍ਰਿਸਮਸ ਮਾਰਕੀਟ ਦੇ ਵਿੱਚ ਟਰੱਕ ਲੈ ਕੇ ਵੜ ਗਿਆ ਸੀ ਅਤੇ ਉਸ ਦੇ ਕਰਕੇ ਉੱਥੇ 12 ਲੋਕਾਂ ਦੀ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੂੰ ਅਨੀਸ ਅਮਰੀ, ਜੋ ਕਿ ਟਿਊਨੀਸ਼ੀਆ ਤੋਂ ਆਇਆ ਹੋਇਆ ਜਰਮਨੀ ਦੇ ਵਿੱਚ ਇੱਕ ਮਾਈਗ੍ਰੈਂਟ ਹੈ, ਉਸ ਦੀ ਤਲਾਸ਼ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਉਸ ਟਰੱਕ ਦੇ ਵਿੱਚ ਅਨੀਸ ਅਮਰੀ ਦੇ ਕਾਗਜ਼ਾਤ ਮਿਲੇ। ਅਨੀਸ ਅਮਰੀ ਇਟਾਲੀਅਨ ਪ੍ਰਿਜ਼ਨ ਦੇ ਵਿੱਚ ਰਹਿਣ ਤੋਂ ਬਾਅਦ ਦੇ ਵਿੱਚ ਜਰਮਨੀ 'ਚ ਅਸਾਈਲਮ ਦੇ ਉੱਤੇ ਆਇਆ ਸੀ। ਇਸ ਦੇ ਉੱਤੇ $1 ਲੱਖ ਦੀ ਇਨਾਮੀ ਰਾਸ਼ੀ ਵੀ ਘੋਸ਼ਿਤ ਕੀਤੀ ਗਈ ਹੈ ਤੇ ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਦੇ ਕੋਲ ਹਥਿਆਰ ਹੋ ਸਕਦਾ ਹੈ, ਜੋ ਕਿ ਕਿਸੇ ਦੀ ਜਾਨ ਦਾ ਖਤਰਾ ਵੀ ਬਣ ਸਕਦਾ ਹੈ। ਹਾਲਾਂਕਿ ਅਧਿਕਾਰੀਆਂ ਨੇ ਨਾਲ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਜ਼ਰੂਰੀ ਨਹੀਂ ਅਨੀਸ ਅਮਰੀ ਇਸ ਪੂਰੇ ਮਾਮਲੇ ਦੇ ਵਿੱਚ ਗੁਨਾਹਗਾਰ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਕਿਸੇ ਨੇ ਜਾਣਬੁੱਝ ਕੇ ਉਸ ਦੇ ਡਾਕੂਮੈਂਟ ਉਸ ਟਰੱਕ ਦੇ ਵਿੱਚ ਪਲਾਂਟ ਕਰ ਦਿੱਤੇ ਹੋਣ। ਪਰ ਇਸ ਸਮੇਂ ਪੁਲਿਸ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਅਨੀਸ ਅਮਰੀ ਦੀ ਹੀ ਤਲਾਸ਼ ਹੈ। ਕਿਸੇ ਬਾਹਰਲੀ ਕੰਟਰੀ ਤੋਂ ਅਸਾਈਲਮ ਲੈ ਕੇ ਜਰਮਨੀ ਦੇ ਵਿੱਚ ਆਏ ਕਿਸੇ ਵੀ ਵਿਅਕਤੀ ਦੁਆਰਾ ਕੀਤੇ ਗਏ ਇਸ ਤਰ੍ਹਾਂ ਦੇ ਹਮਲੇ ਤੋਂ ਬਾਅਦ ਦੇ ਵਿੱਚ ਜਰਮਨੀ 'ਚ ਇੱਕ ਬਹਿਸ ਹੋਰ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਵਿੱਚ ਰਿਫਿਊਜੀਜ਼ ਨੂੰ ਜਰਮਨੀ ਦੇ ਵਿੱਚ ਅਸਾਈਲਮ ਦੇਣੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਪਹਿਲਾਂ ਵੀ ਇੱਕ ਟ੍ਰੇਨ ਦੇ ਵਿੱਚ ਅਫਗਾਨਿਸਤਾਨ ਤੋਂ ਆਏ ਹੋਏ ਇੱਕ ਵਿਅਕਤੀ ਨੇ ਜਿਸਨੇ ਕਿ ਅਸਾਈਲਮ ਜਰਮਨੀ ਦੇ ਵਿੱਚ ਲਈ ਸੀ, ਹਮਲਾ ਕੀਤਾ ਸੀ। ਸੋ ਇੱਕ ਰਿਫਿਊਜੀ ਕ੍ਰਾਈਸਿਸ ਜੋ ਕਿ ਜਰਮਨੀ ਦੇ ਵਿੱਚ ਚੱਲ ਰਿਹਾ ਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਜਰਮਨ ਸਰਕਾਰ ਇਸ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਉਹ ਅਸਾਈਲਮ ਅਤੇ ਰਿਫਿਊਜੀ ਨੂੰ ਲੈ ਕੇ ਕੋਈ ਸਖਤ ਕਾਨੂੰਨ ਜਰਮਨੀ ਦੇ ਵਿੱਚ ਲੈ ਕੇ ਆਉਣ। ਵਾਲਮਾਰਟ ਕਈ ਸ਼ਰਟਸ ਵੇਚ ਰਿਹਾ ਸੀ ਜਿਸ ਦੇ ਉੱਤੇ ਲਿਖਿਆ ਹੋਇਆ ਸੀ ਬੁਲੇਟ ਪ੍ਰੂਫ ਅਤੇ ਉਸ ਤੋਂ ਬਾਅਦ ਦੇ ਵਿੱਚ ਲਿਖਿਆ ਹੋਇਆ ਸੀ ਬਲੈਕ ਲਾਈਵਜ਼ ਮੈਟਰ। ਨੈਸ਼ਨਲ ਫੈਟਰਨ ਆਰਡਰ ਆਫ ਪੁਲਿਸ ਦੇ ਪ੍ਰੈਜ਼ੀਡੈਂਟ ਦੁਆਰਾ ਕੀਤੀ ਗਈ ਸ਼ਿਕਾਇਤ ਤੋਂ ਬਾਅਦ 'ਚ ਵਾਲਮਾਰਟ ਨੂੰ ਇਹ ਟੀ-ਸ਼ਰਟਸ ਸੈੱਲ ਕਰਨ ਦੇ ਉੱਤੇ ਬੈਨ ਲਾ ਦਿੱਤਾ ਗਿਆ ਹੈ ਤੇ ਹੁਣ ਵਾਲਮਾਰਟ ਜਿਨ੍ਹਾਂ ਟੀ-ਸ਼ਰਟਸ ਦੇ ਉੱਤੇ ਬਲੈਕ ਲਾਈਵਜ਼ ਮੈਟਰ ਅਤੇ ਬੁਲੇਟ ਪ੍ਰੂਫ ਲਿਖਿਆ ਹੋਇਆ ਹੈ ਉਹਨਾਂ ਨੂੰ ਸੈੱਲ ਨਹੀਂ ਕਰ ਸਕੇਗਾ। ਮੰਗਲਵਾਰ ਰਾਤ ਨੂੰ ਵਾਲਮਾਰਟ ਦੇ ਅਫੀਸ਼ੀਅਲਸ ਨੇ ਦੱਸਿਆ ਕਿ ਕੰਪਨੀ ਨੇ ਆਪਣੀ ਵੈਬਸਾਈਟ ਤੋਂ ਇਹ ਸ਼ਰਟਸ ਰਿਮੂਵ ਕਰ ਦਿੱਤੀਆਂ ਹਨ ਅਤੇ ਸਟੋਰ ਦੇ ਵਿੱਚ ਵੀ ਹੁਣ ਕੋਈ ਇਹਨਾਂ ਨੂੰ ਨਹੀਂ ਖਰੀਦ ਸਕੇਗਾ। ਬਲੈਕ ਲਾਈਵਜ਼ ਮੈਟਰ ਇੱਕ ਅਫਰੀਕਨ ਅਮਰੀਕਨ ਕਮਿਊਨਿਟੀ ਦੁਆਰਾ ਕੀਤਾ ਗਿਆ ਸਲੋਗਨ ਹੈ, ਜੋ ਕਿ 2012 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ। ਇਸ ਤੋਂ ਬਾਅਦ ਦੇ ਵਿੱਚ ਬਲੈਕ ਲਾਈਵਜ਼ ਮੈਟਰ ਦੇ ਤਹਿਤ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਜਗ੍ਹਾ ਦੇ ਉੱਤੇ ਧਰਨੇ ਪ੍ਰਦਰਸ਼ਨ ਕੀਤੇ ਗਏ ਅਤੇ ਵਿਰੋਧ ਮਾਰਚ ਕੱਢੇ ਗਏ। ਕਈ ਜਗ੍ਹਾ ਦੇ ਉੱਤੇ ਬਲੈਕ ਲਾਈਵਜ਼ ਮੈਟਰ ਦੁਆਰਾ ਕੀਤੇ ਗਏ ਵਿਰੋਧ ਮਾਰਚ ਹਿੰਸਕ ਵੀ ਹੋਏ ਅਤੇ ਉੱਥੇ ਕਾਫੀ ਜ਼ਿਆਦਾ ਨੁਕਸਾਨ ਪੁਲਿਸ ਦਾ, ਗਵਰਨਮੈਂਟ ਪ੍ਰਾਪਰਟੀ ਦਾ ਅਤੇ ਅਫਰੀਕਨ ਅਮਰੀਕਨ ਕਮਿਊਨਿਟੀ ਦਾ ਖੁਦ ਦਾ ਹੋਇਆ। FOP ਦੇ ਪ੍ਰੈਜ਼ੀਡੈਂਟ ਚੱਕ ਕੈਂਟਰਬਰੀ ਨੇ ਕਿਹਾ ਹੈ ਕਿ ਭਾਵੇਂ ਕਿ ਵਾਲਮਾਰਟ ਥਰਡ ਪਾਰਟੀ ਦਾ ਪ੍ਰੋਡਕਟ ਬਲੈਕ ਲਾਈਵਜ਼ ਮੈਟਰ ਦੇ ਤਹਿਤ ਵੇਚ ਰਹੀ ਹੈ, ਪਰ ਇਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਤਣਾਅ ਵੱਧ ਸਕਦਾ ਹੈ ਤੇ ਉਹ ਇਹ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਇਸ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਮਾਹੌਲ ਦੇ ਵਿੱਚ ਗੜਬੜੀ ਪੈਦਾ ਹੋਵੇ। ਮਿਸੀਸਿਪੀ ਦੇ ਵਿੱਚ ਇੱਕ
ਕ੍ਰਿਮੀਨਲ ਰੈਕਡ ਵਾਲੇ ਵਿਅਕਤੀ ਨੂੰ, ਜੋ ਕਿ ਅਫਰੀਕਨ ਅਮਰੀਕਨ ਚਰਚ ਦਾ ਮੈਂਬਰ ਵੀ ਸੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਉਸਨੇ ਚਰਚ ਨੂੰ ਅੱਗ ਲਾ ਦਿੱਤੀ ਅਤੇ ਉਸਦੇ ਉੱਤੇ ਵੋਟ ਟਰੰਪ ਨਾਮ ਦਾ ਸਪਰੇ ਪੇਂਟ ਵੀ ਕੀਤਾ। ਹੋਪਵੈਲ ਮਿਸ਼ਨਰੀ ਬੈਪਟਿਸਟ ਚਰਚ 1 ਨਵੰਬਰ 2016 ਨੂੰ ਪ੍ਰੈਜ਼ੀਡੈਂਟ ਇਲੈਕਸ਼ਨ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਉਸ ਦੇ ਵਿੱਚ ਅੱਗ ਲਾ ਦਿੱਤੀ ਗਈ ਸੀ। ਐਂਡਰੂ ਮੈਕਕਲਿੰਟਨ ਨਾਮ ਦੇ ਇਸ ਵਿਅਕਤੀ ਦੇ ਉੱਤੇ ਪ੍ਰਾਰਥਨਾ ਵਾਲੀ ਜਗ੍ਹਾ ਨੂੰ ਨੁਕਸਾਨ ਪਹੁੰਚਾਉਣ ਦੇ ਚਾਰਜਿਸ ਲਾਏ ਗਏ ਹਨ ਅਤੇ ਉਹਨਾਂ ਦੇ ਉੱਤੇ ਫਸਟ ਡਿਗਰੀ ਚਾਰਜਿਸ ਲਾਏ ਗਏ ਹਨ। ਮਿਸੀਸਿਪੀ ਦੇ ਇੰਸ਼ੋਰੈਂਸ ਕਮਿਸ਼ਨਰ ਮਾਈਕ ਚੈਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਵੀ ਇਹ ਸਟੰਟ ਪੋਲੀਟੀਕਲੀ ਮੋਟੀਵੇਟਡ ਸੀ, ਪਰ ਉਹਨਾਂ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਕੁਝ ਇਸ ਤਰ੍ਹਾਂ ਦੇ ਐਫਰਟ ਚੱਲ ਰਹੇ ਹੋਣ ਕਿ ਇਸ ਪੂਰੇ ਮੁੱਦੇ ਨੂੰ ਪੋਲੀਟੀਕਲੀ ਮੋਟੀਵੇਟਡ ਕੀਤਾ ਜਾਵੇ। ਮਿਸੀਸਿਪੀ ਡਿਪਾਰਟਮੈਂਟ ਆਫ ਕਰੈਕਸ਼ਨ ਨੇ ਦੱਸਿਆ ਕਿ ਐਂਡਰੂ ਮੈਕਕਲਿੰਟਨ ਨੂੰ 1991 ਦੇ ਵਿੱਚ 3 ਸਾਲ ਦੀ ਸਜ਼ਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ 1997 ਦੇ ਵਿੱਚ ਵੀ ਉਸ ਨੂੰ 7 ਸਾਲ ਦੀ ਸਜ਼ਾ ਦਿੱਤੀ ਗਈ, ਜੋ ਕਿ ਉਸਨੇ ਲੀ ਕਾਊਂਟੀ ਦੇ ਵਿੱਚ ਇੱਕ ਰੋਬਰੀ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਦੇ ਵਿੱਚ 2004 'ਚ ਇੱਕ ਵਾਰੀ ਫਿਰ ਉਸਨੇ ਇੱਕ ਆਰਮਡ ਰੋਬਰੀ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ 8 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ 'ਚ ਉਸ ਨੂੰ ਜਨਵਰੀ 2012 'ਚ ਰਿਹਾ ਕੀਤਾ ਗਿਆ। ਧਾਰਮਿਕ ਚਰਚ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਉਣ ਦੇ ਕਰਕੇ ਇਸ ਨੂੰ ਫਸਟ ਡਿਗਰੀ ਮਾਮਲੇ ਦੇ ਤਹਿਤ ਚਾਰਜ ਕੀਤਾ ਗਿਆ ਤੇ ਹੁਣ ਇਸ ਦੇ ਉੱਤੇ ਮੁਕੱਦਮਾ ਕੀਤਾ ਜਾਏਗਾ। ਬਿਲੀਅਨੇਅਰ ਇਨਵੈਸਟਰ ਕਾਰਲ ਇਸ਼ਾਨ ਨੂੰ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਵੱਲੋਂ ਉਹਨਾਂ ਦਾ ਰੈਗੂਲੇਟਰੀ ਓਵਰਹਾਲ ਦਾ ਐਡਵਾਈਜ਼ਰ ਚੁਣਿਆ ਗਿਆ ਹੈ। ਬਿਲੀਅਨੇਅਰ ਕਾਰਲ, ਜੋ ਕਿ ਪ੍ਰਾਇਮਰੀਜ਼ ਦੇ ਦੌਰਾਨ ਅਤੇ ਵੋਟਾਂ ਦੇ ਦੌਰਾਨ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਕੈਂਪੇਨ ਦਾ ਇੱਕ ਅਹਿਮ ਹਿੱਸਾ ਸਨ ਅਤੇ ਉਹਨਾਂ ਨੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੀ ਟ੍ਰਾਂਜੀਸ਼ਨ ਟੀਮ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਦੱਸਿਆ ਜਾਂਦਾ ਹੈ ਕਿ ਸਿਕਿਉਰਿਟੀ ਅਤੇ ਐਕਸਚੇਂਜ ਕਮਿਸ਼ਨ ਦਾ ਅਗਲਾ ਚੇਅਰਮੈਨ ਚੁਣਨ ਦੇ ਵਿੱਚ ਵੀ ਉਹਨਾਂ ਦਾ ਪੂਰਾ ਸੈਂਟਰਲ ਰੋਲ ਸੀ। ਖਬਰਾਂ ਦੇ ਮੁਤਾਬਿਕ ਬਿਲੀਅਨੇਅਰ ਇਨਵੈਸਟਰ ਕਾਰਲ ਇਸ਼ਾਨ ਦਾ ਹੋਰ ਵੀ ਕਈ ਮਹੱਤਵਪੂਰਨ ਪਦ ਚੋਣ ਦੇ ਵਿੱਚ ਡੋਨਲਡ ਟਰੰਪ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਸੀ ਅਤੇ ਡੋਨਲਡ ਟਰੰਪ ਨੇ ਕਾਫੀ ਅਹਿਮ ਫੈਸਲਿਆਂ ਦੇ ਵਿੱਚ ਉਸ ਦੇ ਉੱਤੋਂ ਸਲਾਹ ਲਈ। ਹਾਲਾਂਕਿ ਇਹ ਕੋਈ ਵੀ ਸਰਕਾਰੀ ਪੋਸਟ ਨਹੀਂ ਹੁੰਦੀ ਅਤੇ ਬਿਜ਼ਨਸਮੈਨ ਕਾਰਲ ਨੂੰ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੀ ਤਨਖਾਹ ਨਹੀਂ ਮਿਲੇਗੀ, ਪਰ ਡੋਨਲਡ ਟਰੰਪ ਦੇ ਵੱਲੋਂ ਆਪਣੀ ਟੀਮ ਦੇ ਵਿੱਚ ਇੱਕ ਹੋਰ ਨਾਨ ਪੋਲੀਟੀਕਲ ਵਿਅਕਤੀ ਨੂੰ ਸ਼ਾਮਿਲ ਕੀਤਾ ਗਿਆ। ਡੋਨਲਡ ਟਰੰਪ ਦੀ ਟੀਮ ਦੇ ਵਿੱਚ ਜ਼ਿਆਦਾਤਰ ਬਿਲੀਅਨੇਅਰ ਜਾਂ ਫਿਰ ਆਰਮੀ ਰਿਟਾਇਰਡ ਆਫੀਸ਼ੀਅਲਸ ਹਨ। ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਕਿਹਾ ਕਿ ਕਾਰਲ ਇੱਕ ਬਹੁਤ ਹੀ ਵਧੀਆ ਲੀਡਰ ਹਨ ਅਤੇ ਉਹਨਾਂ ਦੀਆਂ ਨੈਗੋਸ਼ੀਏਟਿੰਗ ਸਕਿੱਲਸ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਕਾਫੀ ਮਦਦ ਕਰਨਗੀਆਂ। ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਕ੍ਰਿਸਚਨ ਲੌਬੀ ਦੇ ਉੱਤੇ ਇੱਕ ਕਾਰ ਬੰਬ ਦੁਆਰਾ ਅਟੈਕ ਕੀਤਾ ਗਿਆ। ਇਸ ਹਮਲੇ ਦੇ ਵਿੱਚ ਇੱਕ ਕਾਰ ਵੈਨ ਪੂਰੀ ਤਰ੍ਹਾਂ ਅੱਗ ਦੇ ਵਿੱਚ ਮੱਚ ਕੇ ਖਤਮ ਹੋ ਗਈ ਅਤੇ ਐਟਰਨਿਟੀ ਹਾਊਸ ਆਫਿਸ ਬਿਲਡਿੰਗ ਦੀਆਂ ਗਰਾਊਂਡ ਫਲੋਰ ਦੀਆਂ ਵਿੰਡੋਜ਼ ਵੀ ਇਸ ਦੇ ਨਾਲ ਟੁੱਟ ਗਈਆਂ। ਇਹ ਹਮਲਾ ਰਾਤ ਨੂੰ ਤਕਰੀਬਨ 11:15 ਵਜੇ ਹੋਇਆ ਤੇ ਪੁਲਿਸ ਨੇ ਕਨਫਰਮ ਕੀਤਾ ਕਿ ਇਸ ਪੂਰੇ ਹਮਲੇ ਦੇ ਵਿੱਚ ਸਿਰਫ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਲੌਬੀ ਦੇ ਮੈਨੇਜਿੰਗ ਡਾਇਰੈਕਟਰ ਲਾਇਲ ਸ਼ੈਲਟਨ ਦਾ ਕਹਿਣਾ ਹੈ ਕਿ ਜਿਸ ਸਮੇਂ ਹਮਲਾ ਕੀਤਾ ਗਿਆ ਉਸ ਸਮੇਂ ਆਫਿਸ ਦੇ ਵਿੱਚ ਕੋਈ ਵੀ ਸਟਾਫ ਮੈਂਬਰ ਮੌਜੂਦ ਨਹੀਂ ਸੀ ਅਤੇ ਉਸਨੇ ਇਹ ਵੀ ਦੱਸਿਆ ਕਿ ਸਾਲ ਭਰ ਦੇ ਵਿੱਚ ਉਹਨਾਂ ਨੂੰ ਕਈ ਧਮਕੀ ਭਰੇ ਮੈਸੇਜ ਆਏ ਹਨ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਇਹ ਇੱਕ ਫ੍ਰੀ ਸਪੀਚ ਦੇ ਉੱਤੇ ਅਟੈਕ ਹੈ ਅਤੇ ਉਹ ਇਸ ਦੇ ਨਾਲ ਕਾਫੀ ਸ਼ੌਕ ਹਨ। ਉੱਥੋਂ ਦੀ ਲੋਕਲ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਿਕ ਡਰਾਈਵਰ ਨੂੰ ਕੈਨਬਰਾ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਆਸਟ੍ਰੇਲੀਅਨ ਕ੍ਰਿਸਚਨ ਲੌਬੀ ਆਸਟ੍ਰੇਲੀਆ ਦੇ ਵਿੱਚ 80,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਕ੍ਰਿਸਚਨ ਇਨਫਲੂਐਂਸ ਦੇ ਤਹਿਤ ਪਬਲਿਕ ਪਾਲਿਸੀ 'ਚ ਲਿਆਉਣ ਦੀ ਗੱਲਬਾਤ ਕਰ ਰਹੀ ਹੈ। ਇਹ ਕੰਜ਼ਰਵੇਟਿਵ ਲੌਬੀ ਆਸਟ੍ਰੇਲੀਆ ਦੇ ਵਿੱਚ ਸੇਮ ਸੈਕਸ ਮੈਰਿਜ ਦਾ ਵਿਰੋਧ, ਅਬੋਰਸ਼ਨ ਦਾ ਵਿਰੋਧ ਅਤੇ ਇਥਨੇਜ਼ੀਆ ਅਤੇ LGBT ਐਜੂਕੇਸ਼ਨ ਪ੍ਰੋਗਰਾਮ ਦਾ ਵਿਰੋਧ ਕਰ ਰਹੀ ਹੈ ਅਤੇ ਕ੍ਰਿਸਚਨ ਸਕੂਲ ਦੇ ਵਿੱਚ ਇੰਟਰਨੈਟ ਸੈਂਸਰਸ਼ਿਪ ਦੀ ਗੱਲਬਾਤ ਵੀ ਇਹਨਾਂ ਦੇ ਦੁਆਰਾ ਕੀਤੀ ਜਾ ਰਹੀ ਹੈ। 2007 ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਦੀਆਂ 2 ਮੇਨ ਪੋਲੀਟੀਕਲ ਪਾਰਟੀਆਂ ਦੁਆਰਾ ਆਸਟ੍ਰੇਲੀਅਨ ਕ੍ਰਿਸਚਨ ਲੌਬੀ ਦੀਆਂ ਕਾਨਫਰੰਸਿਸ ਨੂੰ ਸੰਬੋਧਨ ਕੀਤਾ ਜਾ ਚੁੱਕਿਆ ਹੈ। ਇਹ ਗਰੁੱਪ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਹੈ, ਜਿਸ ਦੇ ਕਰਕੇ ਪੋਪੂਲੈਰਿਟੀ ਮਿਲਣ ਤੋਂ ਬਾਅਦ ਇਸ ਨੂੰ ਧਮਕੀ ਭਰੇ ਮੈਸੇਜ ਆਉਂਦੇ ਰਹੇ। ਸਟੀਵਨਜ਼ ਕ੍ਰੀਕ ਬੁਲੇਵਾਰਡ ਸੈਨੋਜ਼ੇ ਦੇ ਵਿੱਚ 3 ਲੋਕਾਂ ਦੀ ਆਪਸੀ ਲੜਾਈ ਗਨ ਫਾਇਰ ਦੇ ਵਿੱਚ ਬਦਲ ਗਈ। ਸੈਂਟਾ ਕਲੈਰਾ ਪੁਲਿਸ ਅਫਸਰ ਨੇ ਦੱਸਿਆ ਕਿ ਪੈਟਰੋਲਿੰਗ ਦੇ ਦੌਰਾਨ ਉਸਨੇ ਸਟੀਵਨਜ਼ ਕ੍ਰੀਕ ਬੁਲੇਵਾਰਡ ਦੇ ਵਿੱਚ ਸ਼ੂਟਿੰਗ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉੱਥੇ
ਤਿੰਨਾਂ ਦੇ ਵਿੱਚੋਂ 2 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪਰ ਤੀਸਰਾ ਵਿਅਕਤੀ ਜਿਸ ਨੇ ਗੋਲੀ ਚਲਾਈ ਸੀ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਮੌਕੇ ਦੇ ਉੱਤੇ ਆਸ-ਪਾਸ ਦੇ ਏਰੀਆ ਦੇ ਵਿੱਚ ਹੈਂਡਗਨ ਬਰਾਮਦ ਕਰ ਲਈ ਹੈ, ਜਿਸ ਦੇ ਦੁਆਰਾ ਗੋਲੀ ਚਲਾਈ ਗਈ ਸੀ। 2 ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚੋਂ ਇੱਕ ਨੂੰ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ ਹੈ ਤੇ ਪਰ ਇੱਕ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਤੀਸਰੇ ਵਿਅਕਤੀ ਦੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪੂਰੀ ਸ਼ੂਟਿੰਗ ਵਾਲੇ ਮਾਮਲੇ ਦਾ ਕੀ ਕਾਰਨ ਸੀ, ਇਸ ਦਾ ਹਜੇ ਤੱਕ ਪੁਲਿਸ ਨੇ ਕੋਈ ਵੀ ਡਿਸਕ੍ਰਿਪਸ਼ਨ ਮੀਡੀਆ ਨੂੰ ਨਹੀਂ ਦਿੱਤਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 61 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 46 ਡਿਗਰੀ। ਇੱਥੇ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਸੈਨ ਫਰਾਂਸਿਸਕੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਇੱਥੇ ਵੀ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਸੈਕਰਾਮੈਂਟੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪਏਗਾ। ਸਟਾਕਟਨ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 42% ਲੋ। ਇੱਥੇ ਮੀਂਹ ਪੈਣ ਦੀ ਸੰਭਾਵਨਾ 50% ਦੀ ਰਹੇਗੀ। ਟ੍ਰੇਸੀ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਮੋਡੈਸਟੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਟਰਕੀ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ ਅਤੇ ਸਿਏਟਲ ਵਾਸ਼ਿੰਗਟਨ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 34 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਨਿਊਯਾਰਕ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -7 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। UK ਲੰਡਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ। ਬਰਲਿਨ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 32 ਅੰਕਾਂ ਦੀ ਗਿਰਾਵਟ ਦੇ ਨਾਲ 19,941.96 ਤੇ ਬੰਦ ਹੋਇਆ। ਨੈਸਡੈਕ 12 ਅੰਕਾਂ ਦੀ ਗਿਰਾਵਟ ਦੇ ਨਾਲ 5471.43 ਤੇ ਬੰਦ ਹੋਇਆ। S&P 5 ਅੰਕਾਂ ਦੀ ਗਿਰਾਵਟ ਦੇ ਨਾਲ 2265.18 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਦਾ ਰਿਹਾ, ਜਿਸ ਦੀ ਕੀਮਤ 17.7 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 84 ਪੈਸੇ, ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 52 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 83 ਰੁਪਏ 84 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 13 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 70 ਰੁਪਏ 78 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 46 ਰੁਪਏ 99 ਪੈਸੇ, ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 96 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 179 ਰੁਪਏ 92 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221 ਰੁਪਏ 62 ਪੈਸੇ। ਸੋਨੇ ਦਾ ਰੇਟ $1131.99 ਪਰ ਆਉਂਸ ਰਿਹਾ ਤੇ ਚਾਂਦੀ $15.99 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 52 100 ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਨੂੰ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।